हेलो। हेलो, अस्सलाम वालेकुम। वालेकुम अस्सलाम। यूसुफ भाई रोजी गल करनी है। जी बिस्मिल्लाह रोजी जी, जी हैं नो। तो शुक्रिया जी। जी आज जी एक पहले तो ये गल आखांगी कि ਤੁਹਾਡਾ ਟੌਪਿਕ ਐਸੇ ਖੁਸ਼ਬੂਦਾਰ ਜਿਸ ਤਰ੍ਹਾਂ ਹੁੰਦਾ ਹੈ ਖੁਸ਼ਬੂ ਦੀ ਮਿਸਾਲ ਇਸ ਤਰ੍ਹਾਂ ਦੇ ਟੌਪਿਕ ਹੁੰਦੇ ਨੇ ਜਿਹੜੀ ਗੱਲ ਖੁਸ਼ਬੂ ਔਰ ਟੌਪਿਕ ਦੀ ਖੁਸ਼ਬੂ ਜਿਹੜੇ ਸਾਰਿਆਂ ਨੂੰ ਕੁਝ ਲੋਕਾਂ ਨੂੰ ਮਤਲਬ ਜਿਹੜੇ ਸੁਣਦੇ ਹੁੰਦੇ ਨੇ ਉਹਨਾਂ ਨੂੰ ਫਾਇਦਾ ਪਹੁੰਚਾਉਂਦੀ ਹੈ ਨਾ ਗੱਲ ਜੀ ਠੀਕ है ठीक है। और बाकी मैं कहूँगी कि टॉपिक के हवाले में कि मेरी नंदी बात मतलब तय हुई वो लोग आए पसंद कर गए फिर ऐसी गए ऐसी पसंद कर लिया फिर फिर खानदान के बारे में जानने वास्ते मतलब खुद मालूम नहीं कर लिया जिथे कर सकते सन मगर कुछ जगह मुनासिब ऐसी नहीं होंगी जिथे खुद जाना मुनासिब नहीं होता तो उससे एवं जगह तो फिर ना विचोलियां की जरूरत पैंदी है। ਤੇ ਇਹ ਕੰਮ ਅਸੀਂ ਜਿਨ੍ਹਾਂ ਦੇ ਕੋਲੋਂ ਕਰਵਾਇਆ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਕੀਤਾ और लगा शुक्र है कि गल तय हो गई और उसने दुरुस्त मालूमात देती है ना मतलब अच्छी मिसाल है। तो एक मिसाल हो भी है कि ना मतलब आजकल वैसे तो रिश्ते कराने वाले ਜਿਹੜੇ ਲੋਕ ਹੁੰਦੇ ਨੇ ਉਹਨਾਂ ਦੀ ਨਾ ਨਜ਼ਰ ਆਪਣੇ ਮੁਫਾਦ ਤੇ ਹੀ ਹੁੰਦੀ ਹੈ ਆਪਣੇ रुपए पैसे ਤੇ ਜਾਂ व्यूअर ਤੇ ਜਾਂ ਫਿਰ मतलब ज्यादा तो ज्यादा जो कुछ भी मिल सके ना अपने मुफाद पे ਹੁੰਦੀ है। लड़का क्या है की करता है लड़की कैसी है ਉਹਦਾ क्या खानदान है जरा मतलब ख्याल नहीं रखते ना मतलब ऐसा कि मतलब नहीं ख्याल रखा जाता ना सिर्फ अपने मुफाद का ख्याल रखा जाता है। तो मेरा बड़ा भाई है ਉਹਦੀ ਜ਼ਿਕਰ ਕਰਾਂਗੀ ਜਿਸ सोहेल ਦੀ शादी मतलब ना ऐसी तरह तय की रिश्ता कराने वाली खातून से ਉਹਨੂੰ ਕਿਧਰੇ ਜਾਣੇ ਵਾਲੇ ਸਨ ਕੋਈ ਪੁਰਾਣੇ ਤੇ ਸਾਡੇ ਘਰ ਆਣਾ ਜਾਣਾ ਸੀ ਉਹਨਾਂ ਦਾ ਤੇ ਉਹਨੇ ਉਹਨਾਂ ਨੇ ਮਤਲਬ ਕਹਿਣ ਦਿੱਤੇ मतलब कर ਦਿੱਤੀ हाँ ਤੇ हाँ कराने ਤੋਂ ਪਹਿਲਾਂ ਉਸ ਖਾਤੂਨ ਨੇ रिश्ते दी आख्या कि रिश्ता हो गया ना मेरे पुत्र दा मेरे सुहेल दा रिश्ता हो गया तो मैं सोने की कड़ी बनवा के लवा कि तेरे को तू मैंने बनवा के देनी है ते तू ते मैंने करके देना है तो मैं वाले सूट में पावांगी सुहेल पुत्र तेरे ब्याह दे उत्ते ते इस तरह कह करके ना ते उस खातून ने कड़ी तो ना बना के मनी दिते पर ऐसे बालियां ने बनवा के दित्तियां रुपए पैसे दिते ਨਾਲ ਸੂਟ ਵਗੈਰਾ ਦਿੱਤੇ ਉਹਦਾ ਅਸੀਂ ਮਤਲਬ ਨਿਕਾਹ ਕਰ ਦਿੱਤਾ। ਹੁਣ ਕੀ ਜੀ ਉਹਨਾਂ ਨੇ ਚੰਮਾ ਦੇ ਸਨ ਉਹਨਾਂ ਨੇ ਸਹੀ ਗੁਜ਼ਾਰੇ ਤੇ ਸਿੰਪਲੀ ਨਿਕਾਹ ਕੀਤਾ ਸੀ ਕਿ ਬਾਅਦ ਵਿੱਚ ਕੋਈ ਰਿਸ਼ਤਾ ਖਰਾਬ ਨਾ ਕਰਵਾਏ ਤੇ ਇਸ ਵਾਸਤੇ ਅਸੀਂ ਡਾਇਰੈਕਟ ਨਿਕਾਹ ਹੀ ਕਰ ਦਿੱਤਾ ਤੇ ਜਿਹੜੇ ਸਨ ਵੀ ਨਾਲੇ ਆਪਸ ਵਿੱਚ ਰਿਸ਼ਤੇਦਾਰੀ ਮਤਲਬ ਅੱਛੀ ਹੋ ਜਾਏਗੀ ਤੇ ਨਾਲੇ ਮੈਨੂੰ ਵੇਖਿਆ ਕਿ ਸੱਚ ਪੈਣਾ ਸਨ ਤੇ ਅਸੀਂ ਮੰਮਾ ਨੇ ਆਖਿਆ ਕਿ ਚਲੋ ਬਈ ਉਹਨਾਂ ਦੀ ਇੱਕ ਤਰ੍ਹਾਂ ਦੀ ਹੈਲਪ ਹੋ ਜਾਏਗੀ ਬੇਫਿਕਰੀ ਹੋ ਜਾਏਗੀ ਮਾਂ ਪਿਓ ਨੂੰ ਤੇ ਅਸੀਂ ਵही ਡਾਇਰੈਕਟ ਨਾ ਨਿਕਾਹ ਕਰ ਲੈਣੇ ਇੰਨਾ ਪਹਿਲਾਂ ਨੇ ਫਿਰ ਇਤਫਾਕ ਨਾਲ ਕੁੜੀ ਮੇਰੀ ਛੋਟੀ ਭੈਣ ਦੀ ਕਾਲਜ ਫੈਲ ਵੀ ਨਿਕਲ ਆਈ ਮਤਲਬ ਨਾਲ ਇੱਕੋ ਕਾਲਜ ਪੜ੍ਹਦੀਆਂ ਸਨ ਤੇ ਹੁਣ ਉਹਨਾਂ ਨੇ ਕੀ ਕੀਤਾ ਕਿ 3 ਮਾਹ ਬਾਅਦ ਨਾ ਤਲਾਕ ਮੰਗਣਾ ਸ਼ੁਰੂ ਕਰ ਦਿੱਤੀ। वजह ऐसी कि उन्होंने लड़की से रुखसत नहीं करनी अच्छी तो सोचा कि 2 साल बाद कर देंगे रुखसत लेकिन उन्होंने नीयत विच कसूर सी मतलब वो बिल्कुल अच्छे लोग नहीं सन उन्होंने मतलब नहीं मतलब करना चाहते सन उन्होंने शायद कम ही होया सी कि भाई रुपया जेवर फड़िया ते मुंडे दे जरिए पैसा जमा किया ते नाल ऐश कीते रोज घुमाने कहना सुहेल असीं अज इत्थे जाना साडा भाई सानू अगर एक दिन हफ्ते च लैके जांदा सी होटल तो उन्होंने रोज लैके पै जांदा है। अच्छा अच्छा ते ओ मतलब इस तरह दा मतलब कुछ ठीक नहीं सन लोग ते फिर मजबूरन सानू रिश्ता खत्म करना पिया ते ਇਹੋ ਜਿਹੇ ਖਾਤੂਨ ਦੀ ਜਿਹੜੇ ਹੁੰਦੇ ਨੇ ਵਿਚੋਲੇ ਜਿਹੜੇ ਹੁੰਦੇ ਨੇ ਉਹ ਬਿਲਕੁਲ ਵੀ ਨਹੀਂ ਦੇਖਦੇ ਕਿ ਕੋਈ ਇਹਨਾਂ ਦਾ ਜੋੜ ਬੰਦਾ ਹੈ ਜਾਂ ਕਿਸ ਤਰ੍ਹਾਂ ਦੇ ਨੇ ਕਿਸੇ ਦੇ ਬਾਰੇ ਕੋਈ ਖਾਸ ਮਾਲੂਮਾਤ ਨਹੀਂ ਬਸ ਆਪਣੇ ਮੁਫਾਦ ਵੱਲ ਧਿਆਨ ਤੇ ਇਹ ਮੈਂ ਲਵਾਂਗੀ ਮੈਂ ਸੋਨੇ ਦੀ ਵਾਲੀਆਂ ਵੀ ਲੈ ਲਈਆਂ ਤੇ ਮੈਂ ਪੈਸੇ ਵੀ ਲੈ ਲਏ ਤੇ ਮੈਂ ਸੂਟ ਵੀ ਲੈ ਲਿਆ ਤੇ ਜ਼ਰਾ ਧਿਆਨ ਨਹੀਂ ਕੀਤਾ ਜਿਸ ਲਈ ਉਹਨਾਂ ਨੇ ਪੁੱਛਿਆ ਉਹ ਖਾਤੂਨ ਨੂੰ ਫੜ ਕੇ ਤੇ ਉਹਨਾਂ ਨੇ ਆਖਿਆ ਕਿ ਮੈਂ ਤੇ ਜਾਣਦੀ ਨਹੀਂ ਸਾਂ ਇੰਨਾ ਮੈਨੂੰ ਤੇ ਇੱਧਰੋਂ ਉਹਨਾਂ ਨੇ ਦੱਸਿਆ ਸੀ ਇਹਨਾਂ ਦੇ ਬਾਰੇ ਪੁੱਛਿਆ ਸੀ ਇਹਨਾਂ ਕੋਲੋਂ ਉਹਨਾਂ ਨੇ ਤਾਂ ਦੱਸਿਆ ਸੀ ਬੜੇ ਅੱਛੇ ਲੋਕ ਨੇ ਤੇ ਮੈਂ ਆਖਿਆ ਤੁਸੀਂ ਵੀ ਅੱਛੇ ਨੇ ਤੇ ਠੀਕ ਹੈ ਗੱਲ ਤੈਅ ਕਰ ਲਓ ਆਪਸ ਵਿੱਚ ਤੇ ਇਸ ਤਰ੍ਹਾਂ ਉਹ ਵਿਚੋਲਨ ਆਂਟੀ ਨੇ ਸਨ ਉਹਨਾਂ ਨੇ ਸਾਡੇ ਕੰਮ ਖਰਾਬ ਕਰ ਦਿੱਤਾ ਭਾਈ ਦਾ ਫਿਰ ਅਸੀਂ ਆਪਣੀ ਖਾਲਾ ਦੀ ਬੇਟੀ ਨਾਲ ਉਹਦੀ ਸ਼ਾਦੀ ਕਰ ਸੀ ਮਾਸ਼ਾਅੱਲਾ ਖੁਸ਼ ਹੈ ਉਹ ਠੀਕ ਠਾਕ ਆਪਣੀ ਫਾਇਦਾ ਨਾ ਮੇਰੀ ਭਾਬੀ ਦਾ ਅੱਛਾ ਮਾਸ਼ਾਅੱਲਾ ਜਿੰਦੇ ਵਾਸਤੇ ਰਹਿਣ ਸਲਾਮਤ ਰਹਿਣ। हाँ जी बहुत मेहरबानी बहुत सोहनी गल की तुसी। ओके जी थैंक यू अल्लाह हाफिज़। ओके अल्लाह हाफिज़।